ਮੇਰਾ ਨਾਂ ਸੋਹਣ ਸਿੰਘ ਗਿੱਧਾ ਹੈਗਾ। ਮੈਂ ਕੈਨੇਡਾ ਟੋਰਾਂਟੋ ਦੇ ਵਿੱਚ ਰਹਿੰਦਾ ਹਾਂ ਅਤੇ ਪਿਛਲੇ 35 ਸਾਲ ਤੋਂ ਮੈਂ ਉੱਥੇ ਰਹਿ ਰਿਹਾ। ਅਤੇ ਪਹਿਲੇ ਮੈਂ ਪਾਕਿਸਤਾਨ ਆਇਆ ਸੀਗਾ। ਪਾਕਿਸਤਾਨ 'ਚ ਮੇਰੇ ਦਿਮਾਗ 'ਚ ਆਇਆ ਵੀ ਕੋਈ ਨਾ ਕੋਈ ਧਰਮ ਦੇ ਲਈ ਕੋਈ ਅਸੀਂ ਆਪਣੀ ਕੋਈ ਮੂਵੀ ਜਾਂ ਹੋਰ ਕੋਈ ਇਲੈਕਟ੍ਰੋਨਿਕ ਮੀਡੀਆ ਦੇ ਉੱਤੇ ਕੋਈ ਨਾ ਕੋਈ ਕੰਮ ਕਰੀਏ। ਸੋ ਮੇਰੇ ਇਸ ਮਨ 'ਚ ਆਇਆ। ਫਿਰ ਮੈਂ ਇੱਥੇ ਮੋਹਾਲੀ ਆ ਕੇ ਮਿਲਿਆ ਲੋਕਾਂ ਨੂੰ ਅਤੇ ਫਿਰ ਅਸੀਂ ਡਿਸਾਈਡ ਕੀਤਾ ਵੀ ਅਸੀਂ ਮੂਵੀ ਜਿਹੜੀ ਆ ਕੋਈ ਬਣਾਉਣੀ ਹੈਗੀ ਆ। ਪਹਿਲਾਂ ਮੈਂ ਸੋਚਦਾ ਸੀ ਬਾਬੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਬਣਾਈਏ, ਕਿਉਂਕਿ ਉਹਨਾਂ ਦਾ ਗੁਰਪੁਰਬ ਆ ਰਿਹਾ ਸੀਗਾ, ਪਰ ਉਹ ਅਨਫੋਰਚੂਨੇਟਲੀ ਅਸੀਂ ਨਹੀਂ ਬਣਾ ਸਕੇ। ਅਤੇ ਫਿਰ ਸਾਡਾ ਡਿਸੀਜ਼ਨ ਹੋਇਆ ਹੈਗਾ ਵੀ ਅਸੀਂ ਸਰਦਾਰ ਹਰੀ ਸਿੰਘ ਨਲੂਆ ਦੇ ਉੱਤੇ ਇੱਕ ਬਹੁਤ ਹੀ ਵੱਡਾ ਯੋਧਾ ਹੈਗਾ ਸਾਡੇ ਸਿੱਖ ਕਮਿਊਨਿਟੀ ਦਾ ਹੈਗਾ, ਮਹਾਰਾਜਾ ਰਣਜੀਤ ਸਿੰਘ ਦੇ ਯੋਧੇ ਹਨ। ਅਤੇ ਉਹਨਾਂ ਦੇ ਲਈ ਅਸੀਂ ਇੱਕ ਮੂਵੀ ਸਕ੍ਰਿਪਟ ਤਿਆਰ ਕੀਤੀ, ਜਿਹੜੀ ਕਿ ਬੰਬੇ ਤੋਂ ਲਿਖੀ ਗਈ ਸੀਗੀ। ਅਤੇ ਬੰਬੇ ਰਣਵੀਰ ਪੁਸ਼ ਉਹ 80 ਫਿਲਮਾਂ ਲਿਖ ਚੁੱਕਿਆ। ਉਹਨਾਂ ਨੇ ਬਹੁਤ ਹੀ ਵਧੀਆ ਸਟੋਰੀ ਲਿਖੀ ਆ ਸਰਦਾਰ ਹਰੀ ਸਿੰਘ ਨਲੂਆ ਜੀ ਦੇ ਉੱਤੇ। ਅਤੇ ਮੇਰਾ ਕੰਟਰੈਕਟ ਜਿਹੜਾ ਹੋਇਆ ਸੀ ਇੱਥੇ ਮੋਹਾਲੀ ਦੀ ਇੱਕ ਕੰਪਨੀ ਹੈਗੀ ਆ, ਗਿੱਲ ਮੀਡੀਆ ਸਟੂਡੀਓ, ਉਹਨਾਂ ਦੇ ਨਾਲ ਹੋਇਆ ਸੀਗਾ। ਅਤੇ ਪਹਿਲਾਂ 2-3 ਸਾਲ ਜਿਹੜੇ ਆ ਉਹ ਬੜੇ ਵਧੀਆ ਸਾਡੇ ਨਾਲ ਲੰਘੇ ਹੈਗੇ ਆ। ਪ੍ਰੋਜੈਕਟ ਜਿਹੜਾ ਆ ਅਸੀਂ 13 ਮਈ 2019 ਦੇ ਵਿੱਚ ਸ਼ੁਰੂ ਕੀਤਾ ਸੀਗਾ। ਸੋ ਉਹ ਪ੍ਰੋਜੈਕਟ ਜਿਹੜਾ ਪਹਿਲਾਂ ਚੱਲਦਾ ਰਿਹਾ ਸਾਲ ਭਰ 2 ਸਾਲ। ਅਤੇ ਸਾਡਾ ਕੰਟਰੈਕਟ ਜਿਹੜਾ ਟੋਟਲ 40 ਮਿੰਟ ਦੀ ਮੂਵੀ ਸੀ, ਉਹਦੇ ਵਿੱਚ ਮੈਂ 2 ਕਰੋੜ ਇਸ ਕੰਪਨੀ ਨੂੰ ਦੇਣਾ ਸੀ, ਗਿੱਲ ਮੀਡੀਆ ਸਟੂਡੀਓ, ਜਿਨ੍ਹਾਂ ਦੇ ਓਨਰ ਹੈਗੇ ਆ ਜਗਪਾਲ ਸਿੰਘ ਬਿੱਟੂ। ਅਤੇ ਜਗਪਾਲ ਸਿੰਘ ਗਿੱਲ ਹੈਗੇ ਆ, ਪਰ ਉਹ ਬਿੱਟੂ ਗਿੱਲ ਲਿਖਦੇ ਹੈਗੇ ਆ। ਉਹਦੇ ਨਾਲ 2 ਪਾਰਟਨਰ ਹੈ, ਅਨਿਲ ਵਿਜ ਅਤੇ ਕੇਸ਼ਵ ਵਿਜ, ਦੋਨੋਂ ਹੀ ਫਾਦਰ ਅਤੇ ਸਨ ਹੈਗੇ ਆ। ਸੋ ਉਹਨਾਂ ਨੇ ਸਾਡੇ ਨਾਲ ਡਿਸਾਈਡ ਕੀਤਾ ਵੀ ਅਸੀਂ ਮੂਵੀ ਬਣਾਵਾਂਗੇ। ਸਟਾਰਟਿੰਗ ਦੇ ਵਿੱਚ ਉਹਨਾਂ ਨੇ ਕੁਛ ਮੈਨੂੰ ਜਿਹੜੇ ਨਾ ਉਹ ਟ੍ਰੇਲਰ ਦਿੱਤੇ ਹੈ, ਜਿੱਦਾਂ ਛੋਟੇ ਟ੍ਰੇਲਰ ਅਤੇ ਇਮੇਜਿਸ ਦੇ ਉੱਤੇ, ਜਿਨ੍ਹਾਂ ਤੋਂ ਮੈਂ ਬੜਾ ਪ੍ਰਭਾਵਿਤ ਹੋ ਗਿਆ ਵੀ ਇਹ ਮੂਵੀ ਜਿਹੜੀ ਆ 4 ਸਾਹਿਬਜ਼ਾਦੇ ਦੀ ਤਰ੍ਹਾਂ ਮੂਵੀ ਬਣੇਗੀ ਔਰ ਸਾਡੀ ਸਿੱਖ ਕਮਿਊਨਿਟੀ ਦੀ ਇੱਕ ਹਿਸਟਰੀ ਬਣ ਜਾਏਗੀ। ਪਰ ਥੋੜ੍ਹਾ ਚਿਰ ਚੱਲਦੇ ਰਹੇ। ਜਦੋਂ ਮੈਂ ਉਹਨਾਂ ਨੂੰ 2 ਕਰੋੜ ਦੇ ਦਿੱਤਾ, ਫਿਰ ਉਹ ਕਹਿੰਦੇ ਸਾਡੇ ਕੋਲ ਪੈਸੇ ਮੁੱਕ ਗਏ ਆ, ਅਸੀਂ ਬਾਕੀ ਜਿਹੜੀ ਕੰਪਲੀਟ ਨਹੀਂ ਕਰ ਸਕਦੇ। ਉਹਨਾਂ ਨੇ 40 ਮਿੰਟ ਵੀ ਕੰਪਲੀਟ ਨਹੀਂ ਕੀਤੀ। ਉਹ ਜਿਹੜੇ ਪੈਸੇ ਸੀਗੇ ਉਹਨਾਂ ਨੇ ਕੁਛ ਤਾਂ ਆਪਣੀਆਂ ਕਾਰਾਂ ਲੈ ਲਈਆਂ ਜਾਂ ਘਰ ਪਾ ਲਿਆ ਜਾਂ ਕੁਛ ਕਰ ਲਿਆ, ਅਤੇ ਮੂਵੀ ਦੇ ਉੱਤੇ ਬਿਲਕੁਲ ਕੰਮ ਬਹੁਤ ਥੋੜ੍ਹਾ ਕੀਤਾ। ਸੋ ਜਿੰਨੀ ਕੀਮਤ ਦਾ ਫਿਰ ਮੈਂ ਸੋਚਿਆ ਵੀ ਚੱਲ ਮੇਰੇ ਕੋਲ ਇੱਕ ਹੋਰ ਘਰ ਹੈਗਾ, ਮੈਂ ਘਰ ਆਪਣਾ ਵੇਚ ਦਿੱਤਾ। ਘਰ ਵੇਚ ਕੇ ਮੇਰੇ ਕੋਲ ਕੋਈ ਪੈਸਾ ਨਹੀਂ ਰਿਹਾ, ਅਤੇ ਮੈਂ 1 ਕਰੋੜ ਹੋਰ ਇਹਨਾਂ ਬੰਦਿਆਂ ਨੂੰ ਦਿੱਤਾ। ਅਤੇ ਇਹ ਪ੍ਰੋਜੈਕਟ ਮੇਰੇ ਦਿਲੋਂ ਸੀ। ਮੈਂ ਪ੍ਰੋਡਿਊਸਰ ਨਹੀਂ ਹੈਗਾ ਕਿ ਮੈਂ ਪੈਸੇ ਕਮਾਊਂਗਾ, ਪਰ ਮੈਨੂੰ ਇਹਨਾਂ ਨੇ ਬੈਂਕਰਪਸੀ ਦੇ ਉੱਤੇ ਜਿਹੜਾ ਉਹ ਪਹੁੰਚਾ ਦਿੱਤਾ ਹੈਗਾ। ਸੋ ਇੱਕ ਕਮਿਊਨਿਟੀ ਦਾ ਜਿਹੜਾ ਪ੍ਰੋਜੈਕਟ ਸੀ ਨਾ, ਉਹ ਬਿਲਕੁਲ ਜਿਹੜਾ ਸਿੱਖ ਕਮਿਊਨਿਟੀ ਦੇ ਵਿੱਚ ਹਮੇਸ਼ਾ ਲਈ ਯਾਦਗਾਰ ਬਣਨਾ ਸੀਗਾ, ਉਹ ਅੱਜ ਖਤਮ ਹੋ ਰਿਹਾ ਹੈਗਾ। ਸੋ ਮੈਂ ਦਰਖਾਸਤ ਕਰਦਾ ਹੈਗਾ ਆਪਣੀ ਸਿੱਖ ਕਮਿਊਨਿਟੀ ਨੂੰ ਮੇਰਾ ਸਾਥ ਦਿੱਤਾ ਜਾਵੇ। ਅਤੇ ਇਸ ਤੋਂ ਬਾਅਦ 2 ਕਰੋੜ ਤੋਂ ਬਾਅਦ ਮੈਂ 1 ਕਰੋੜ ਇਹਨਾਂ ਨੂੰ ਹੋਰ ਦੇ ਦਿੱਤਾ ਸੀਗਾ। ਸੋ 3 ਕਰੋੜ ਅਤੇ 12 ਲੱਖ ਕੁਛ ਇਹਨਾਂ ਨੇ ਮਸ਼ੀਨਾਂ ਲਈਆਂ ਸੀਗੀਆਂ, ਅਤੇ 12 ਲੱਖ ਉਹਨਾਂ ਮਸ਼ੀਨਾਂ ਦਾ ਸੀਗਾ ਜਿਹੜੀਆਂ ਮੈਂ ਉਹਨਾਂ ਨੂੰ ਦਿੱਤੀਆਂ ਸੀ ਲੈ ਕੇ। ਅਤੇ ਟੋਟਲ ਇਹਨਾਂ ਨੇ ਸਾਰੇ ਪੈਸੇ ਕੁਛ ਮਸ਼ੀਨਾਂ 'ਚ ਖਰਚ ਕਰ ਦਿੱਤੇ, ਕੁਛ ਆਪਣੀਆਂ ਕਾਰਾਂ ਲੈ ਲਈਆਂ, ਕੁਛ ਮੂਵੀ ਦੇ ਉੱਤੇ ਕੋਈ ਕੰਮ ਨਹੀਂ ਕੀਤਾ। ਫਿਰ ਪਿਛਲੇ ਸਾਲ ਮਈ ਦੇ ਵਿੱਚ ਇਹਨਾਂ ਨੇ ਹੋਰ ਮੂਵੀਆਂ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਮੇਰੀ ਮੂਵੀ ਦੇ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ। ਸੋ ਹੁਣ ਮੈਂ ਦੁਬਾਰਾ ਕੋਵਿਡ ਤੋਂ ਬਾਅਦ ਇੱਧਰ ਆਇਆ ਹੈਗਾ। ਮੈਂ ਇਹਨਾਂ ਨੂੰ ਪੁੱਛਿਆ ਵੀ ਮੇਰੀ ਮੂਵੀ ਜਿਹੜੀ ਆ ਉਹ ਤੁਸੀਂ ਬਣਾਈ ਕਿ ਨਹੀਂ ਬਣਾਈ, ਅਤੇ ਉਹ ਕਹਿ ਰਹੇ ਆ ਜੀ ਅਸੀਂ ਨਹੀਂ ਬਣਾਏ, ਸਾਨੂੰ ਹੋਰ ਪੈਸੇ ਚਾਹੀਦੇ ਹੈਗੇ ਆ। ਸੋ ਜੇ ਹੋਰ ਪੈਸੇ ਦਿਓਗੇ ਤਾਂ ਅਸੀਂ ਤੁਹਾਡੀ ਮੂਵੀ ਬਣਾਵਾਂਗੇ, ਨਹੀਂ ਤਾਂ ਨਹੀਂ ਬਣਾਵਾਂਗੇ। ਟੋਟਲ ਜਿਹੜਾ 3 ਕਰੋੜ ਸੀਗਾ, 12 ਲੱਖ ਫਿਰ ਵੀ ਮੈਂ ਉੱਪਰ ਦੇ ਦਿੱਤਾ ਸੀਗਾ, ਫਿਰ ਵੀ ਨਹੀਂ ਬਣੀ। ਬਜਟ ਤੋਂ ਉੱਪਰ ਦੇ ਦਿੱਤਾ ਉਹਨਾਂ ਨੇ। ਸਿਰਫ ਮੈਨੂੰ 2-3 ਟੀਜ਼ਰ ਦਿੱਤੇ ਹੈਗੇ ਆ, ਉਹ ਵੀ ਬਾਅਦ ਵਿੱਚ YouTube ਦੇ ਪਾਏ ਸੀ। ਸਟ੍ਰਾਈਕ ਮਾਰ ਕੇ ਮੇਰਾ YouTube ਚੈਨਲ ਉਹਨਾਂ ਨੇ ਬੰਦ ਕਰਵਾ ਦਿੱਤਾ। ਹਾਂਜੀ, NRI
ਆਫਿਸ NRI ਥਾਣੇ ਦੇ ਵਿੱਚ ਦਿੱਤੀ ਆ, ਮੋਹਾਲੀ ਦੇ ਵਿੱਚ 7 ਫੇਜ਼ ਦੇ ਵਿੱਚ। ਉੱਥੇ ਮੈਂ 3 ਮਹੀਨੇ ਤੋਂ ਸਟਰਗਲ ਕਰ ਰਿਹਾ ਹੈਗਾ। ਤੇ ਹਾਂਜੀ ਸਟਰਗਲ ਕਰ ਰਿਹਾ। ਉਹ ਹਰ ਵਾਰੀ ਕਾਲ ਕਰ ਲੈਂਦੇ। ਜਾਂਚ ਚੱਲ ਰਹੀ ਆ, ਅਜੇ ਪਰਚਾ ਨਹੀਂ ਦਰਜ ਹੋਇਆ। ਮਾਰਚ ਦੀ ਕੰਪਲੇਂਟ ਦਿੱਤੀ ਹੋਈ ਆ। ਹਾਂਜੀ ਉੱਥੇ AIG ਜਗਵਿੰਦਰ ਸਿੰਘ ਚੀਮਾ ਸੀਗੇ ਉਸ ਟਾਈਮ ਤੇ, ਹੁਣ ਪਤਾ ਨਹੀਂ ਕੌਣ ਹੈਗੇ ਆ। ਫੋਲੋ ਮੈਂ ਕਰ ਰਿਹਾ ਹਾਂ। ਨਹੀਂ ਉਹਦੇ 'ਚ ਪਹਿਲਾਂ NRI ਅਸੀਂ ਹੈਗੇ ਆ, ਸਾਨੂੰ ਉਹਨਾਂ ਦੇ ਥਰੂ ਜਾਣਾ ਪੈਣਾ ਸੀ ਕੋਰਟ। ਤਾਂ ਹੀ ਜਾਂਦਾ ਜੇ ਮੂਵੀ ਅੱਧੀ ਜਾਂ ਉਹ ਤੋਂ ਜ਼ਿਆਦਾ ਬਣੀ ਹੁੰਦੀ ਮੈਨੂੰ ਦਿਖਾਉਂਦੇ ਹੈ ਨਾ ਵੀ, ਫਿਰ ਮੈਂ ਕਹਿੰਦਾ ਵੀ ਕੋਰਟ ਵਾਲਿਆਂ ਨੂੰ ਇਹਨਾਂ ਨੇ ਮੈਨੂੰ ਦਿੱਤੀ ਨਹੀਂ। ਉਹ ਤਾਂ ਇਹ ਤਾਂ ਇੱਕ ਕਿਸਮ ਦਾ ਫਰਾਡ ਹੈ ਜਿਹੜਾ ਉਹਨਾਂ ਨੇ ਕੀਤਾ। ਇਹਨਾਂ ਦਾ ਨਾਂ ਜਗਪਾਲ ਸਿੰਘ ਗਿੱਲ, ਇਹ ਇੱਥੇ ਮੋਹਾਲੀ ਦੇ ਹੀ ਆ। ਹਾਂਜੀ ਇਹ ਸਾਰੇ ਬੈਂਕ ਰਾਹੀਂ ਗਏ ਆ ਪੈਸੇ। ਦੂਸਰਾ ਨਾਮ ਹੈਗਾ ਅਨਿਲ ਵਿਚ, ਇਹ ਹਰਿਆਣਾ ਕਰਨਾਲ ਤੋਂ ਹੈਗੇ ਆ। ਤੇ ਉਹਨਾਂ ਦਾ ਹੀ ਲੜਕਾ ਹੈਗਾ ਜਿਹੜਾ ਐਨੀਮੇਸ਼ਨ ਕਰਦਾ ਸੀਗਾ, ਉਹਦਾ ਨਾਂ ਹੈਗਾ ਇਹ ਕੇਸ਼ਵ ਵਿਚ। ਹਾਂਜੀ ਜਿਹੜਾ ਮੈਨੂੰ ਦਿਖਾਇਆ ਉਹ ਉਹਨਾਂ ਨੇ ਸਿਰਫ ਟੀਜ਼ਰ ਹੀ ਦਿਖਾਏ ਆ, 2-3, ਹੋਰ ਕੁਝ ਨਹੀਂ ਦਿਖਾਇਆ। ਹਾਂਜੀ ਹਾਂਜੀ ਉਹ ਆਪਣੇ ਕੰਪਿਊਟਰ 'ਤੇ ਥੋੜ੍ਹਾ ਬਹੁਤ ਦਿਖਾਉਂਦੇ ਰਹੇ। ਹਾਂਜੀ ਕਾਪੀ ਹੈ, ਉਹ ਆ ਮੇਰੇ ਕੋਲ ਕਾਪੀ ਹੈ। ਇਹ ਮੈਂ ਤੁਹਾਨੂੰ ਪ੍ਰੈਸ ਨੋਟ ਤੋਂ ਬਾਅਦ 'ਚ ਦੇ ਦਿਆਂਗਾ। ਨਹੀਂ ਬੈਂਕ ਦੇ ਥਰੂ ਔਨਲਾਈਨ ਦਿੱਤੇ। ਹਾਂਜੀ ਸਾਰੀਆਂ ਤੁਹਾਨੂੰ ਮਿਲ ਜਾਣਗੀਆਂ। ਹਾਂਜੀ ਉਹ ਜਮ੍ਹਾਂ ਕਰਾਈਆਂ ਹੈਗੀਆਂ ਸਟੇਟਮੈਂਟ ਦੇ ਵਿੱਚ। ਦੋ ਚੀਜ਼ਾਂ ਹੈਗੀਆਂ ਜ਼ਿਆਦਾ। ਮੈਂ ਕਹਿੰਦਾ ਮੂਵੀ ਮੈਨੂੰ ਦੇ ਦਿਓ ਤੁਸੀਂ, ਮੇਰੀ 60 ਮਿੰਟ ਦੀ ਮੂਵੀ ਹੈਗੀ ਆ, ਠੀਕ ਆ। ਮੂਵੀ ਦੇ ਦਿਓ ਮੈਨੂੰ 60 ਮਿੰਟ ਦੀ, ਜਾਂ ਮੈਨੂੰ ਪੈਸੇ ਦਿਓ, ਇੱਕ ਚੀਜ਼ ਦਿਓ। 40 ਤੋਂ ਬਾਅਦ 20 ਮਿੰਟ ਮੈਂ ਕਿਹਾ ਸੀਗਾ, ਹੋਰ ਐਡ ਕੀਤਾ ਸੀ, 1 ਕਰੋੜ ਹੋਰ ਦਿੱਤਾ ਸੀ। ਪਹਿਲਾਂ 2 ਕਰੋੜ ਦਾ ਕੰਟਰੈਕਟ ਸੀਗਾ। ਤੇ ਫਿਰ ਉਹਨਾਂ ਦੇ ਕੋਲ ਕਹਿੰਦੇ ਸਾਡੇ ਕੋਲ ਪੈਸੇ ਹੈ ਨਹੀਂ। ਤੇ ਦੁਬਾਰਾ ਅਸੀਂ ਜਿਹੜਾ ਨਾ ਉਹ 20 ਮਿੰਟ ਹੋਰ ਐਕਸਟੈਂਡ ਕਰਤਾ, 1 ਕਰੋੜ ਹੋਰ ਦੇ ਦਿੱਤਾ। ਜੀ ਜੀ ਹਾਂਜੀ ਨਹੀਂ ਭਾਜੀ ਉਹਨਾਂ ਦੇ ਕੋਲ ਕੀਤੀ ਸੀਗੀ, ਉਹਨਾਂ ਤੋਂ ਸਾਈਨ ਕਰਾ ਕੇ ਆਪਾਂ ਜਗਵਿੰਦਰ ਸਿੰਘ ਚੀਮਾ ਸਾਹਿਬ ਨੂੰ ਦਿੱਤੇ ਸੀਗੀ, ਕੋਈ ਐਕਸ਼ਨ ਨਹੀਂ ਹੋਇਆ। ਮੰਤਰੀ ਸਾਹਿਬ ਤੋਂ ਜਾਏ ਹਾਂ, ਉਹਨਾਂ ਤੋਂ ਸਾਈਨ, ਉਹਨਾਂ ਨੇ ਆਪ ਸਾਈਨ ਕੀਤੇ ਸਾਡੀ ਐਪਲੀਕੇਸ਼ਨ ਤੇ। ਉਹਨਾਂ ਤੇ ਕੋਈ ਜਾਇਆ ਤੇ ਭਗਵੰਤ ਮਾਨ ਜੀ ਕੋਲ ਵੀ ਮੈਂ ਜਾ ਕੇ ਆਇਆ। ਉਹਨਾਂ ਦੇ ਸੈਕਟਰੀ ਬਰਾੜ ਸਾਹਿਬ ਨੂੰ ਮੈਂ ਆਪਣੀ ਰਿਪੋਰਟ ਸਾਰੀ ਦੇ ਕੇ ਆਇਆ। ਕੋਈ ਮਹੀਨਾ ਹੋ ਗਿਆ ਨਹੀਂ ਹੋਈ। ਮੰਤਰੀ ਸਾਹਿਬ को भी महीने तो होते हो गए, 1.5 महीने। हाँ जी नहीं वो ऑफिसर ने नहीं किया। वही कह रहा भी उन्होंने पता नहीं, मैं हुण किस मीडिया दे विच कह नहीं सकता उन्होंने की किया हैगा या मतलब काम नहीं कर रहा, मैं यही कह रहा सकता। हाँ जी हाँ जी मैं जाऊँगा। SGP मेरा कोई उन्होंने कॉन्टैक्ट नहीं सीगा, मैं नहीं, मेरी इन्नी अप्रोच नहीं हैगी। मैंने 35 साल हो गए कनेडा गए नूं, सो इत्थे मेरी बहुती इसे करके मैं ज़्यादा फस गया है। नहीं कोई बंदा किसी ने मैंने मिलाया सीगा कोई होर काम लई, फिर ये कहंदे असी जी मूवियां बनाते हैं। मैं जी मूवी बनाने तो मेरे लिए एक शॉर्ट जी मूवी बना दो। फिर ये राजी हो गए, कहते असी कर सकते हैं। हाँ जी नहीं मैं एक्चुअली इलैक्ट्रिकल इंजीनियर हैगा। मैं एजुकेशन बोर्ड दे विच 15 साल उत्थे नौकरी की हैगी आ, टोरंटो एजुकेशन बोर्ड दे विच। तो वो बाद फिर मैं रियल स्टेट घर वेचण का काम करता सीगा। ठीक सो मैं तो गौरमेंट नूं यही कहूँगा भी जदों तुसीं NRI नूं कहंदे भी इत्थे बिजनेस जिहड़ा तुसीं लगाओ, तो जे साडे नाल इदां ही होना, ठगी ठोरी होनी है, तो कौन आएगा इत्थे।
ਅਸੀਂ ਤਾਂ ਜੌਬਾਂ ਕ੍ਰੀਏਟ ਕਰਦੇ ਹਾਂ। ਅਸੀਂ ਜਿੰਨੇ ਪੈਸੇ ਇੱਥੇ ਹੋਰ ਵੀ ਲਾਣੇ ਸੀਗੇ ਵੇ ਸਾਰੇ, ਮੈਂ ਕੋਈ ਇਹ ਪੈਸੇ ਕਮਾਉਣ ਨੂੰ ਨਹੀਂ ਕੀਤਾ ਸੀਗਾ। ਇਹ ਤਾਂ ਇੱਕ ਧਾਰਮਿਕ ਪ੍ਰੋਜੈਕਟ ਸੀਗਾ। ਮੈਂ ਇੱਕ ਹਿਸਟਰੀ ਜਿੱਦਾਂ 4 ਸਾਹਿਬਜ਼ਾਦੇ ਇੱਦਾਂ ਇੱਕ ਕ੍ਰੀਏਟ ਕਰਨੀ ਚਾਹੁੰਦਾ ਸੀ। ਇਹ ਮੇਰੇ ਦਿਲ ਦੀ ਖਾਸ਼ ਸੀਗੀ, ਜਿਹਦੇ ਕਰਕੇ ਮੈਂ ਕੀਤਾ। ਮੁੱਖ ਮੰਤਰੀ ਨੂੰ ਕਹਿੰਦੇ ਸਾਡਾ ਸਾਥ ਦਿਓ, ਕਿਸੇ ਨੇ ਇਹਨੂੰ ਵੱਡੇ ਲੈਵਲ ਦੇ ਉੱਤੇ ਇਹਨਾਂ ਦੀ ਇਨਕੁਆਇਰੀ ਕੀਤੀ ਜਾਵੇ। ਸੋ ਇਹ ਪਹਿਲਾਂ ਕੀ ਸੀਗੇ ਤੇ ਹੁਣ ਕੀ ਹੈਗੇ ਆ। ਇਸ ਵੇਲੇ ਵੱਡੇ ਆਫਿਸ ਲੈ ਕੇ ਬੈਠੇ ਆ। ਇਹਨਾਂ ਕੋਲ ਇੱਕ ਕੰਪਿਊਟਰ ਵੀ ਹੈ ਨਾ ਸੀ ਪਹਿਲਾਂ, ਜਿਸ ਦਿਨ ਮੇਰੇ ਨਾਲ ਇਹਨਾਂ ਨੇ ਕੰਟਰੈਕਟ ਕੀਤਾ। ਸਾਰੀਆਂ ਮਸ਼ੀਨਾਂ ਜਿਹੜੀਆਂ ਨਾ ਉਹ ਮੇਰੇ ਪੈਸੇ ਤੋਂ 50 ਲੱਖ ਦੀਆਂ ਲਈਆਂ ਸੀ ਇਹਨਾਂ ਨੇ। ਹਾਂਜੀ, ਲੀਗਲੀ ਕੰਟਰੈਕਟ। ਹਾਂਜੀ, ਨਹੀਂ ਹੁਣ ਮੈਂ ਉਹਨਾਂ ਨੂੰ फ़ोन ਕਰ ਨਹੀਂ ਰਿਹਾ। फ़ोन ਤਾਂ ਸ਼ਾਇਦ ਨਾ ਵੀ ਚੱਕਣ, ਤੇ ਮੈਂ ਹੁਣ ਕਰ ਰਿਹਾ ਕਿਉਂਕਿ ਪੁਲਿਸ ਦੀ ਇਨਕੁਆਇਰੀ ਕਰਕੇ ਮੈਂ ਕੋਈ ਇੰਟਰਫੇਅਰ ਨਹੀਂ ਕਰਨਾ ਚਾਹੁੰਦਾ। ਹਾਂ, ਇੱਕ ਵਾਰੀ ਜ਼ਰੂਰ ਗਏ ਸੀਗੇ, ਚੀਮਾ ਸਾਹਿਬ ਨੇ ਕਿਹਾ ਸੀਗਾ ਬਈ ਇਹ ਕਹਿੰਦੇ ਸਾਡੇ ਕੋਲ ਜੀ ਮੂਵੀ ਬਣੀ ਹੋਈ ਆ, ਸਾਡੇ ਕੋਲ 90 ਮਿੰਟ ਦੀ ਬਣੀ ਹੋਈ ਆ। ਮੈਂ ਕਿਹਾ ਮੇਰਾ ਤਾਂ ਕੰਟਰੈਕਟ ਜਿਹੜਾ ਉਹ 60 ਮਿੰਟ ਦਾ ਹੈਗਾ, ਤੁਸੀਂ ਮੈਨੂੰ 60 ਮਿੰਟ ਦੀ ਦੇਣੀ ਹੈਗੀ ਆ, 90 ਤੁਸੀਂ ਕਿੱਦਾਂ ਬਣਾਤੀ। ਅੱਛਾ ਬਾਈ ਦਾ ਬਈ ਜੇ ਤੁਸੀਂ ਬਣਾ ਵੀ ਦਿੱਤੀ ਤੇ ਚੀਮਾ ਸਾਹਿਬ ਨੇ ਕਿਹਾ ਵੀ ਇਹਨਾਂ ਨੂੰ ਦਿਖਾਓ ਜੇ ਮੂਵੀ ਸਹੀ ਬਣੀ ਹੈਗੀ ਆ। ਫਿਰ ਅਸੀਂ ਇਹਨਾਂ ਦੇ ਆਫਿਸ ਗਏ ਮੂਵੀ ਦੇਖਣ, ਜੋ ਡੇਟ ਫਿਕਸ ਜਿਹੜੀ ਆ NRI ਕਮਿਸ਼ਨ ਨੇ ਕੀਤੀ ਸੀਗੀ ਉਹਦੇ ਮੁਤਾਬਕ ਅਸੀਂ ਤਕਰੀਬਨ 6 ਕੇ 7 ਬੰਦੇ ਸੀਗੇ, ਮੇਰੇ ਨਾਲ ਫਰੈਂਡ ਸੀਗੇ। ਜਦੋਂ ਉੱਥੇ ਗਏ ਇਹਨਾਂ ਨੇ ਲੋਕ ਲਾ ਕੇ ਚਲੇ ਗਏ। ਉਹਦੇ ਬਾਅਦ 'ਚ ਕਹਿੰਦੇ ਜੀ ਬਾਅਦ ਵਿੱਚ ਮੈਂ ਮੈਸੇਜ ਕੀਤਾ ਵੀ ਬਿੱਟੂ ਜੀ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਹੈਗਾ ਅਤੇ ਤੁਸੀਂ ਪ੍ਰੋਮਿਸ ਕੀਤਾ ਮੂਵੀ ਦੇਖਣ ਦਾ। ਅਤੇ ਉਸ ਵੇਲੇ ਕੀ ਕੀਤਾ ਉਹਨਾਂ ਨੇ ਆਫਿਸ ਨੂੰ ਲੋਕ ਲਾਤਾ। ਆਫਿਸ ਨੂੰ ਲੋਕ ਲਾ ਕੇ ਅਤੇ ਉੱਥੇ ਕੋਈ ਵੀ ਨਹੀਂ ਸੀ ਹੈ ਆਫਿਸ 'ਤੇ। ਜਦੋਂ ਮੈਂ फ़ोन ਕੀਤਾ ਬਾਅਦ ਵਿੱਚ ਉਹਨਾਂ ਨੇ ਮੈਸੇਜ ਕਰਤਾ ਵੀ ਤੁਸੀਂ ਤਾਂ ਗੁੰਡੇ ਲੈ ਕੇ ਆਏ ਆ, ਇਸ ਕਰਕੇ ਅਸੀਂ ਤੁਹਾਨੂੰ ਨਹੀਂ ਦਿਖਾਣੀ ਮੂਵੀ। ਜਦ ਕਿ ਮੇਰੇ ਕੰਟਰੈਕਟ ਦੇ ਵਿੱਚ ਕਲਾਜ਼ ਆ ਇਹਦੇ ਵਿੱਚ, ਉਹ ਮੈਨੂੰ ਮਨਾ ਨਹੀਂ ਕਰ ਸਕਦੇ ਉਹਨਾਂ ਦੇ ਆਪਣੇ ਆਫਿਸ ਵਿੱਚ ਆਉਣ ਨੂੰ, ਪਰ ਉਹਨਾਂ ਨੇ ਕੀਤਾ। ਹਾਂਜੀ, ਸੋ ਮੈਂ ਤੁਹਾਨੂੰ ਕਾਪੀ ਦੇ ਦਿਆਂਗਾ ਸਾਰਿਆਂ ਨੂੰ। ਹਾਂਜੀ ਹਾਂਜੀ ਹਾਂਜੀ, ਚੀਮਾ ਸਾਹਿਬ AIG ਹੈਗੇ ਆ ਆਪਣੇ NRI ਪੁਲਿਸ ਥਾਣੇ ਦੇ ਵਿੱਚ। ਹਾਂਜੀ ਹਾਂਜੀ, ਪਹਿਲਾਂ ਸੀਗੇ, ਹੁਣ ਸ਼ਾਇਦ ਉਹਨਾਂ ਦੀ ਟ੍ਰਾਂਸਫਰ ਹੋ ਗਈ ਆ। ਹਾਂਜੀ, ਹੁਣ ਸ਼ਾਇਦ ਉਹਨਾਂ ਦੀ ਟ੍ਰਾਂਸਫਰ ਹੋ ਗਈ ਆ। ਹੁਣ ਤਾਂ ਮੇਰੀ ਇਹੀ ਹੈ ਦਰਖਾਸਤ ਸਾਰੇ ਵੀਰਾਂ ਨੂੰ, ਮੇਰਾ ਸਾਥ ਦਿਓ। ਅਤੇ ਹਾਂਜੀ, ਉਹਨਾਂ ਨੇ FIR ਦਰਜ ਉਹਨਾਂ ਨੇ ਕੀਤੀ ਨਹੀਂ ਹੈ ਮੈਨੂੰ ਲੱਗਦਾ। ਯੈਸ, ਨਹੀਂ ਦੁਬਾਰਾ ਤਾਂ ਉਹ ਇੱਕ ਕੱਲ੍ਹ ਪਰਸੋਂ ਦੀ ਗੱਲ ਹੈਗੀ ਆ, ਫਿਰ ਮੈਂ ਨਹੀਂ ਗਿਆ ਅੱਜ। ਜੀ ਹਾਂਜੀ, ਨਹੀਂ ਪ੍ਰੈਸ ਲਈ ਤੁਹਾਨੂੰ ਦੇ ਦਿਆਂਗੇ ਆਪਾਂ, ਨੰਬਰ ਲੈ ਲੈਂਦੇ, ਤੁਹਾਨੂੰ ਭੇਜ ਦਿਆਂਗੇ ਅਸੀਂ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦਾ ਆਉਣ ਦਾ, ਅਤੇ ਮੈਂ ਆਸ ਕਰਦਾ ਹੈਗਾ ਤੁਸੀਂ ਮੇਰਾ ਸਾਥ ਦੇਵੋਗੇ।